ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਜਾਂਦੇ-ਜਾਂਦੇ ਗੱਲ ਕਰੀਏ ਆਪਾਂ ਪੰਜਾਬ ਦੇ ਕਾਲਜਾਂ, ਯੂਨੀਵਰਸਿਟੀਆਂ ਦੀ। ਜਦੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਬਾਹਰਲੇ ਮੁਲਕਾਂ ਨੂੰ ਜਾ ਰਹੇ ਸੀਗੇ, ਤਾਂ ਉਦੋਂ ਇਹ ਵੀ ਸੰਸਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਕਾਲਜ ਨੇ ਉਹਨਾਂ ਨੂੰ ਤਾਲੇ ਵੱਜ ਰਹੇ ਨੇ, ਉਹਨਾਂ ਦੇ ਵਿੱਚ ਕੋਲੇ ਕਬੂਤਰ ਬੋਲ ਰਹੇ ਨੇ, ਕਿਉਂਕਿ ਉੱਥੇ ਪੜ੍ਹਨ ਵਾਲਾ ਤਾਂ ਕੋਈ ਹੈ ਨੀ ਗਾ। ਪਰ ਹੁਣ ਇੱਕ ਵਾਰ ਫਿਰ ਗਿਣਤੀ ਦੇ ਵਿੱਚ ਵਾਧਾ ਦੇਖਿਆ ਗਿਆ। ਪੰਜਾਬ ਤੇ ਕਾਲਜਾਂ ਦੇ, ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਹੈ ਜੀ, ਉਹ ਪਹਿਲਾਂ ਨਾਲੋਂ ਵਧੀ ਹੈ। ਕੈਨੇਡਾ ਤੋਂ ਕਹਿੰਦੇ ਮੋਹ ਭੰਗ ਹੋ ਗਿਆ, ਸ਼ਾਇਦ ਤਾਂ ਕਰਕੇ। ਬਿਲਕੁਲ, ਇਹਦਾ ਵੱਡਾ ਕਾਰਨ ਇੱਕ ਕੈਨੇਡਾ ਦੇ ਸਥਿਤੀ ਨੂੰ ਲੈ ਕੇ ਹੀ ਹੈ। ਕੈਨੇਡਾ ਦੇ ਅੱਜ ਦੀ ਤਰੀਕ ਜੋ ਹਾਲਾਤ ਨੇ, ਜੀ। ਉੱਥੇ ਨੌਕਰੀ ਨੂੰ ਲੈ ਕੇ, ਹੈ ਨਾ, ਜਾਂ ਬੱਚਿਆਂ ਦੀ ਪੜ੍ਹਾਈ ਦੀਆਂ ਫੀਸਾਂ ਨੂੰ ਲੈ ਕੇ, ਜਾਂ ਘਰਾਂ ਦੀ ਤੇ ਗਰੋਸਰੀ ਦੀ ਮਹਿੰਗਾਈ ਨੂੰ ਲੈ ਕੇ, ਹੈ ਨਾ, ਉਹ ਸਾਰੇ ਪਹਿਲੂ ਵੀ ਆਧਾਰ ਬਣ ਰਹੇ ਨੇ। ਤੇ ਅਚਾਨਕ ਜਿਹੜੇ ਹੁਣ ਇਹ ਬਿਆਨ ਆ ਰਹੇ ਨੇ ਕਿ ਹਾਂ ਵੀ ਤੁਸੀਂ ਸਿਰਫ ਕੈਨੇਡਾ ਪੜ੍ਹਾਈ ਲਈ ਆ ਰਹੇ ਹੋ, PR ਲਈ ਨਹੀਂ, ਕਿਉਂਕਿ ਮਿਲਦਾ ਤਾਂ ਸਟੱਡੀ ਵੀਜ਼ਾ ਹੀ ਹੈ ਨਾ। ਹੁਣ ਜੇ ਉਸ ਨੁਕਤੇ ਤੇ ਕੈਨੇਡਾ ਨੇ ਕਾਰਵਾਈ ਸ਼ੁਰੂ ਕਰਤੀ, ਤਾਂ ਫਿਰ ਮਾਪੇ ਕਹਿੰਦੇ ਜੇ ਪੜ੍ਹ ਕੇ 2 ਸਾਲ ਬਾਅਦ ਵਾਪਸ ਜਹਾਜ਼ ਚੜਾਤੇ, ਤੇ ਪਤਾ ਲੱਗ ਰਿਹਾ ਕਿ ਹੁਣ ਕਈ ਹਜ਼ਾਰਾਂ ਦੀ ਗਿਣਤੀ 'ਚ ਉਹ ਗਿਣਤੀ ਆ ਸਕਦੀ ਹੈ। ਜੇ ਜਹਾਜ਼ ਚੜਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਤਾਂ ਹੋ ਜਾਣੀ ਆ ਉਹ। ਤੇ ਉਹ ਤੋਂ ਬਾਅਦ ਸਰਕਾਰ ਬਦਲਣ ਦੇ ਵੀ ਉੱਥੇ ਅਸਾਰ ਬਣ ਰਹੇ ਨੇ। ਜੀ। ਤੇ ਜੇ ਜਾਂ ਟੁੱਟ-ਪੁੱਟ ਵਾਲੀ ਸਰਕਾਰ ਆਉਂਦੀ ਆ ਜਾਂ ਬਦਲ ਕੇ ਆਉਂਦੀ ਆ, ਤਾਂ ਵੀ ਫਿਕਰ ਖੜਾ। ਸੋ ਇਧਰੋਂ ਕੈਨੇਡਾ ਤੋਂ ਜਿਹੜਾ ਮੋਹ ਭੰਗ ਹੋਇਆ ਵਿਦਿਆਰਥੀਆਂ ਦੀ ਗਿਣਤੀ, ਤਾਂ ਉਹਨਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ ਕੰਨੀ ਨੂੰ ਮੂੰਹ ਮੋੜਿਆ ਜੀ। ਉਧਰ ਆਸਟ੍ਰੇਲੀਆ ਨੇ ਫੀਸਾਂ ਵਧਾਤੀਆਂ ਤੇ ਉਹਨਾਂ ਨੇ ਸਪਾਊਸ ਵੀਜ਼ਿਆਂ ਤੇ ਰੋਕ ਲਾਤੀ। ਇਸੇ ਤਰ੍ਹਾਂ ਅਮਰੀਕਾ ਜਾਣਾ ਹੈ ਹੀ ਬਹੁਤ ਔਖਾ ਹੈ ਜੇ ਵੀ ਵਿਦਿਆਰਥੀਆਂ ਦਾ, ਹੈ ਨਾ। ਸੋ ਉਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਹੋਰਨਾਂ ਮੁਲਕਾਂ ਕੰਨੀ ਉਵੇਂ ਹੀ, ਇਸੇ ਤਰ੍ਹਾਂ UK ਵਾਲਾ ਪਹਿਲੂ ਹੈ ਕਿ ਉੱਥੇ ਉਵੇਂ ਵੀਜ਼ੇ ਨਹੀਂ ਮਿਲ ਪਾ ਰਹੇ। ਸੋ ਇਹ ਸਾਰੇ ਜਿਹੜੇ ਆਧਾਰ ਬਣੇ, ਇਹਦਾ ਨਤੀਜਾ ਹੈ ਕਿ ਇਸ ਵਾਰ ਪੰਜਾਬ ਦੀਆਂ ਕਾਲਜਾਂ, ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਦੀ ਗਿਣਤੀ 'ਚ ਚੋਖਾ ਵਾਧਾ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀਗਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਥੋਂ ਦੇ ਜਿਹੜੇ ਮਤਲਬ ਰਜਿਸਟਰਾਰ ਨੇ, ਉਹਨਾਂ ਨੇ ਆંકੜੇ ਦਿੱਤੇ। ਉਹ ਕਹਿੰਦੇ ਵੀ 5800 ਸੀਟਾਂ ਦੇ ਲਈ ਪਿਛਲੀ ਵਾਰ 10,000 ਵਿਦਿਆਰਥੀਆਂ ਨੇ ਮਤਲਬ ਸਾਡੇ ਕੋਲ ਐਪਲੀਕੇਸ਼ਨਾਂ ਦਾਖਲ ਕੀਤੀਆਂ ਜੀ। ਉਹ ਕਹਿੰਦੇ ਕਿ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪਿਛਲੀ ਵਾਰ ਜਿਹੜੀਆਂ 5800 ਸੀਟਾਂ ਸੀ, ਉਹਦੇ ਲਈ 10,000 ਅਰਜ਼ੀਆਂ ਆਈਆਂ ਸੀ ਐਡਮਿਸ਼ਨਾਂ ਲਈ। ਇਸ ਵਾਰ ਸਾਡੇ ਕੋਲ 5800 ਸੀਟਾਂ ਵੱਧ ਕੇ 6100 ਹੋ ਗਈਆਂ ਤੇ 6100 ਦੇ ਲਈ 21,000 ਤੋਂ ਵੱਧ ਐਪਲੀਕੇਸ਼ਨ ਆ ਗਈਆਂ। ਜਿਹੜੀ ਪਿਛਲੀ ਵਾਰ 10,000 ਸੀ, 21,000 ਹੋ ਗਈ, ਹੈ ਨਾ। ਇਸੇ ਤਰ੍ਹਾਂ ਉਹ ਇਸੇ ਯੂਨੀਵਰਸਿਟੀ ਦੇ ਹਵਾਲੇ ਨਾਲ ਮਤਲਬ ਕਿ ਡਾਕਟਰ ਸੰਦੀਪ ਹੋਰਾਂ ਨੇ ਦੱਸਿਆ, ਕਹਿੰਦੇ ਕਿ ਇੰਜੀਨੀਅਰਿੰਗ ਦੇ ਵਿੱਚ 571 ਸੀਟਾਂ ਦੇ ਲਈ, ਹੈ ਨਾ, 2400 ਤੋਂ ਉੱਪਰ ਅਰਜ਼ੀਆਂ ਆਈਆਂ ਨੇ। ਸੀਟਾਂ 571 ਨੇ, 2420 ਵਿਦਿਆਰਥੀਆਂ ਦੀਆਂ ਅਰਜ਼ੀਆਂ ਆਈਆਂ ਨੇ ਦਾਖਲੇ ਲਈ, ਜਦੋਂ ਕਿ ਪਿਛਲੀ ਵਾਰ ਇਹ ਗਿਣਤੀ 800 ਹੀ ਸੀ। ਸੋ ਇਸ ਤਰ੍ਹਾਂ ਪੰਜਾਬ ਦੇ ਹਰ ਕਾਲਜ, ਯੂਨੀਵਰਸਿਟੀ ਦੇ ਵਿੱਚ, ਕਿਉਂਕਿ ਅੱਗੇ +2 ਕਰੋ ਤੇ IELTS ਕਰੋ ਤੇ ਜਾਓ। ਹੁਣ ਇਸ ਨੁਕਤੇ ਤੇ ਵੀ ਗੱਲ ਹੋ ਰਹੀ ਹੈ ਕਿ ਜੇ 40 ਲੱਖ, 50 ਲੱਖ, 60 ਲੱਖ ਲਾ ਕੇ ਹੀ ਜਾਣਾ, ਤਾਂ ਉਹ 50-60 ਲੱਖ ਵਾਪਸ ਆਪਣੇ ਕਿਸੇ ਕਾਰੋਬਾਰ ਤੇ ਉਰੇ ਲਾ ਲਓ, ਪੂਰੇ ਕੰਮ ਕਰ ਲਓ। ਇਹ ਵੀ ਇੱਕ ਪ੍ਰਕਿਰਿਆ ਸ਼ੁਰੂ ਹੋਈ ਹੈ ਕਿ ਜੇ ਉੱਥੇ ਰੁਜ਼ਗਾਰ ਹੀ ਨਹੀਂ ਮਿਲਣਾ, ਉੱਥੇ ਮਹਿੰਗਾਈ ਉਹ ਹੈ, ਉੱਥੇ ਜਾ ਕੇ 10 ਸਾਲ ਲੱਗਣੇ ਆ ਸੈੱਟ ਹੋਣ ਨੂੰ, ਤਾਂ ਇੱਥੇ ਤਾਂ 3 ਸਾਲਾਂ ਸੈੱਟ ਹੋ ਜਾਣੇ। ਇਸ ਲਈ ਬੱਚਿਆਂ ਨੇ ਹਾਂ, ਹੁਣ ਇਹ ਨਾ ਹੋਵੇ ਕਿ ਕੈਨੇਡਾ ਦੇ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਆਸਟ੍ਰੇਲੀਆ ਤੇ ਅਮਰੀਕਾ 'ਚ ਪਹੁੰਚ ਨਾ ਹੋਣ ਦੇ ਕਾਰਨ ਜਿਹੜੀ ਇੱਥੇ ਗਿਣਤੀ ਵੱਧ ਰਹੀ ਆ, ਕੱਲ ਨੂੰ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ 'ਚ ਆ ਜਾਵੇ ਕਿ ਦੇਖੋ ਜੀ ਪੰਜਾਬ ਦਾ ਨੌਜਵਾਨ ਪੰਜਾਬ 'ਚ ਰੁਕਣ ਲੱਗ ਗਿਆ, ਉਹ ਨਾ ਕਿਤੇ ਇਹਦਾ ਆਪਣਾ ਢੋਲ ਵਜਾਉਣ ਲੱਗ ਜਾਣ। ਜੀ, ਬਿਲਕੁਲ, ਇਹ ਤਾਂ ਹੈ। ਪਰ ਸਰਕਾਰ ਦਾ ਤਾਂ ਚਲੋ ਦੇਖਦੇ ਹੀ ਆਪਾਂ ਕੀ ਸਿਸਟਮ ਆ, ਪਰ ਦੂਜੇ ਮੁਲਕਾਂ ਦੀਆਂ ਇਮੀਗ੍ਰੇਸ਼ਨ ਨੀਤੀਆਂ ਤੇ ਸਾਰਾ ਕੁਝ ਬਹੁਤ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਬਾਦੀ, ਤੁਹਾਡੇ ਸਟੂਡੈਂਟ ਉੱਥੇ ਕਿੰਨੇ ਕੁ ਜਾ ਰਹੇ ਨੇ, ਜਾਂ ਉਹਨਾਂ ਦਾ ਕਾਰਨ ਕੀ ਉੱਥੇ ਜਾਣ ਦਾ। ਹਾਂ, ਤੁਹਾਡੇ ਦੇਸ਼ ਦੇ ਵਿੱਚ ਹਾਲਾਤ ਹਿਜਰਤ ਕਰਨ ਨੂੰ ਜ਼ਰੂਰ ਮਜਬੂਰ ਕਰਦੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਕਿਸੇ ਵੀ ਖਿੱਤੇ ਦੇ ਵਿੱਚੋਂ ਕੋਈ ਵੱਡੀ ਆਬਾਦੀ ਦਾ ਹਿੱਸਾ ਉੱਥੋਂ ਪਲਾਇਨ ਕਰ ਜਾਂਦਾ, ਉੱਥੋਂ ਹਿਜਰਤ ਕਰ ਜਾਂਦਾ, ਤਾਂ ਉਹਦੇ 3 ਕਾਰਨ ਹੀ ਮੇਨ ਤੌਰ ਤੇ ਮੰਨੇ ਜਾਂਦੇ ਆ। ਉੱਥੋਂ ਦੇ ਆਰਥਿਕ ਕਾਰਨ, ਸਮਾਜਿਕ ਤੇ ਧਾਰਮਿਕ ਕਾਰਨ। ਜਿਹੜੇ ਧਾਰਮਿਕ ਘੱਟ ਗਿਣਤੀਆਂ ਦੇ ਤੌਰ ਤੇ ਜਿਨ੍ਹਾਂ ਨਾਲ ਕੋਈ ਕਿਸ ਤਰ੍ਹਾਂ ਦਾ ਵਿਹਾਰ ਹੋ ਰਿਹਾ ਉਹ ਨਹੀਂ ਰਹਿੰਦਾ। ਸਮਾਜਿਕ ਤੌਰ ਤੇ ਜੋ ਉੱਥੇ ਸਹੀ ਨਹੀਂ, ਤਾਂ ਉਹ ਸਿਆਸੀ ਤੌਰ ਤੇ ਜਾਂ ਆਰਥਿਕ ਤੌਰ ਤੇ ਜੇ ਕਿਸੇ ਨੂੰ ਪੈਸਾ ਨਹੀਂ ਬਣ ਰਿਹਾ ਤਾਂ ਉਹ ਨਹੀਂ ਰਹਿੰਦਾ ਉੱਥੇ। ਪੰਜਾਬ 'ਚ ਇਸ ਮੌਕੇ ਸੁਰੱਖਿਆ ਦਾ ਬਹੁਤ ਮਸਲਾ। ਹਾਂਜੀ, ਸੁਰੱਖਿਆ, ਨਸ਼ੇ ਵਾਲਾ ਬਹੁਤ ਮੁੱਦਾ। ਉਹਨਾਂ ਨੂੰ ਕਈਆਂ ਨੂੰ ਲੱਗਦਾ ਕਿ ਸ਼ਾਇਦ ਬਾਅਦ ਜਾ ਕੇ ਨਸ਼ੇ ਵਾਲਾ ਮਸਲਾ ਹੱਲ ਹੋ ਜਾਣਾ। ਹਾਂਜੀ, ਭੁਲੇਖਾ ਬਹੁਤ ਵੱਡਾ, ਭੁਲੇਖਾ ਬਹੁਤ ਵੱਡਾ, ਬਿਲਕੁਲ ਜੀ, ਬਿਲਕੁਲ। ਤੇ ਇਹਦੇ ਨਾਲ ਪੰਜਾਬ ਦੇ ਵਿੱਚ ਅਸੀਂ ਸ਼ਾਰਟਕੱਟ, ਸਾਡੀ ਜਵਾਨੀ ਬਹੁਤ ਅਪਣਾਉਣਾ ਚਾਹੁੰਦੀ ਹੈ ਕਿ ਤੁਰੰਤ ਅਮੀਰ ਹੋ ਜਾਈਏ। ਇੱਕ ਬਹੁਤ ਪਹਿਲੂ ਹੈ। ਔਰ ਦੂਸਰਾ, ਆਪਣੇ ਜਵਾਕਾਂ ਦੇ ਰਾਹੀਂ ਵਿਦੇਸ਼ਾਂ 'ਚ ਕਾਲਾ ਧਨ ਬਹੁਤ ਐਡਜਸਟ ਕੀਤਾ ਜਾ ਰਿਹਾ। ਬੜੇ ਪਹਿਲਾਂ ਲੋੜਵੰਦ ਲੋਕ ਵਿਦੇਸ਼ ਜਾਣ ਬਾਰੇ ਸੋਚਦੇ ਸੀ। ਹਾਂਜੀ, ਬਿਲਕੁਲ, ਬਿਲਕੁਲ। ਹੁਣ ਬੜੇ ਘਰਾਣੇ, ਬੜੇ ਅਫਸਰਾਂ ਦੇ ਜਵਾਕ, ਬੜੇ ਲੀਡਰਾਂ ਦੇ ਨਿਆਣੇ, ਭ੍ਰਸ਼ਟਾਚਾਰ ਲੋਕਾਂ ਦੇ ਜਵਾਕ
ਉਹਨਾਂ ਨੂੰ ਸੈੱਟ ਕਰਕੇ ਉਹਨਾਂ ਰਾਹੀਂ ਪੈਸਾ ਉੱਧਰ ਬੜਾ ਕੁਝ ਹੋ ਰਿਹਾ। ਪਹਿਲਾਂ ਨਾ ਜਿਹੜੇ ਅਮੀਰ ਲੋਕਾਂ ਦੀ ਤੁਸੀਂ ਧਨਾੜ ਲੋਕਾਂ ਦੀ ਗੱਲ ਕਰਦੇ ਆ, ਪਹਿਲਾਂ ਇਹ ਆਪਣੇ ਸਟੇਟਸ ਸਿੰਬਲ ਵਾਸਤੇ ਬਾਹਰ ਪੜ੍ਹਾਉਂਦੇ ਸੀ ਜਵਾਕਾਂ ਨੂੰ, ਕਿ ਸਾਡਾ ਜਵਾਕ ਲੰਡਨ ਪੜ੍ਹਦਾ, ਸਾਡਾ ਜਵਾਕ ਅਮਰੀਕਾ, ਕੈਨੇਡਾ ਪੜ੍ਹਦਾ। ਪਰ ਜਿਵੇਂ ਹੁਣ ਉਸ ਤੋਂ ਬਾਅਦ ਆਪਣੇ ਵਰਗੇ ਮੱਧ ਵਰਗੀ ਘਰਾਂ ਦੇ ਬੱਚੇ ਆਏ, ਉਹਨਾਂ ਨੂੰ ਰੁਜ਼ਗਾਰ ਦੀ ਗੱਲ ਕੀਤੀ, ਪਰ ਹੁਣ ਤਾਂ ਕਾਲੇ ਧਨ ਵਾਲਾ ਪ੍ਰਚਲਨ ਤਾਂ ਬਹੁਤ ਜ਼ਿਆਦਾ ਆ। ਹੁਣ ਤਾਂ ਬਹੁਤ ਵੱਡਾ, ਬੱਚਿਆਂ ਰਾਹੀਂ ਇਹ ਸੈੱਟ ਕੀਤਾ ਜਾ ਰਿਹਾ ਬਾਹਰਲੇ ਮੁਲਕਾਂ ਦੇ ਵਿੱਚ। ਬਹੁਤ ਵੱਡਾ, ਬਹੁਤ ਵੱਡਾ। ਹਾਂਜੀ, ਇੱਧਰ ਤਾਂ ਫੀਸਾਂ ਚਾਹੀਦੀਆਂ, ਉਹ ਫੀਸਾਂ ਦਾ ਸਰੋਤ ਕੀ ਹੈ, ਉਹ ਤਾਂ ਟੈਕਸ ਨਹੀਂ ਨਾ ਚੈੱਕ ਕਰਦੇ ਕਿ ਕੀ ਹੋ ਗਿਆ ਜਾਂ ਕੀ, ਉਹ ਤਾਂ ਉੱਥੋਂ ਦੀਆਂ ਏਜੰਸੀਆਂ ਦਾ ਕੰਮ ਹੈ, ਜਿਹੜੇ ਨਹੀਂ, ਮਹਿਕਮੇ। ਉਹਦੇ ਰਾਹੀਂ ਉੱਥੇ ਜਾ ਕੇ ਫਲੈਟ ਲੈਣੇ, ਕਾਰੋਬਾਰ ਹਾਂ, ਹਾਂ, ਕਰਨੇ, ਹਾਂ, ਤੁਰੰਤ ਆਉਂਦੇ ਹੀ ਉਤਰਦੇ ਹੀ ਉਹਦਾ ਹਾਂ, ਅਸਰ ਦੂਜੇ ਬੱਚਿਆਂ ਤੇ, ਆਮ ਬੱਚਿਆਂ ਤੇ ਪੈਂਦਾ, ਜਿਹੜੇ ਉੱਥੇ ਪੈਂਦਾ ਮਿਹਨਤ ਪੈਂਦਾ। ਕਰਦੇ, ਜਿਹੜੇ ਬੱਸ ਅੱਡਿਆਂ ਤੇ ਖੜੇ ਆ ਨਾ ਸਵੇਰ ਨੂੰ ਬੱਸ ਫੜਨ ਲਈ ਕਾਰਡ ਲੈ ਕੇ, ਹਾਂਜੀ, ਹੈਨਾ, ਹਾਂਜੀ। ਉਹ ਸੋਚਦਾ ਕਿ ਆ ਪਰਸੋਂ ਦਾ ਉਤਰਿਆ ਸੀ, ਅੱਜ ਕਾਰ ਵੀ ਲੈ ਲਈਏ ਨੇ। ਹਾਂ, ਬਿਲਕੁਲ। ਉਹਨਾਂ ਬੱਚਿਆਂ ਤੇ ਅਸਰ ਪੈਂਦਾ, ਇਹ ਬਹੁਤ ਹੂੰ, ਫਿਕਰਮੰਦੀ ਵਾਲੀ ਗੱਲ। ਜੀ, 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 ਬਿਲਕੁਲ।